अस्सलाम वालेकुम, सत श्री अकाल जी। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਮੇਰਾ ਪਿੰਡ ਦੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ 253 ਚੱਕ ਜਹਾਂਗੀਰ, ਜ਼ਿਲ੍ਹਾ ਲਾਇਲਪੁਰ ਦੇ ਵਿੱਚ। ਔਰ ਇਹ ਪਿੰਡ ਹੈ ਜੀ ਬੀਬੀ ਹਰਪ੍ਰੀਤ ਕੌਰ, ਸਾਡੀ ਭੈਣ USA ਤੋਂ, ਸੁਪਤਨੀ ਭਾਈ ਰਣਜੀਤ ਸਿੰਘ, ਇਹਨਾਂ ਦੀ ਦਾਦੀ ਬੀਬੀ ਸੁਰਿੰਦਰ ਕੌਰ ਜੀ। ਇਸੇ ਹੀ ਪਿੰਡ 'ਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੇ ਪਿਤਾ ਜੀ ਸਰਦਾਰ ਠਾਕੁਰ ਸਿੰਘ ਔਰ ਦਾਦਾ ਜੀ ਸਰਦਾਰ ਹਾਕਮ ਸਿੰਘ, ਜੋ ਇਸੇ ਹੀ ਪਿੰਡ ਦੇ ਨਿਵਾਸੀ ਸਨ। ਸਰਦਾਰ ਹਾਕਮ ਸਿੰਘ 253 ਚੱਕ ਦੇ ਨੰਬਰਦਾਰ ਵੀ ਸੀਗੇ। ਇਹਨਾਂ ਦੇ ਬਾਕੀ ਫੈਮਿਲੀ ਦੇ ਵਿੱਚੋਂ ਭਾਈ ਭਜਨ ਸਿੰਘ, ਨਰਿੰਦਰ ਸਿੰਘ ਔਰ ਕੁਲਦੀਪ ਸਿੰਘ ਵੀ ਇਸੇ ਹੀ ਪਿੰਡ ਤੋਂ ਸੀਗੇ। ਚੱਕ ਨੰਬਰ 253 ਨਹਿਰ ਰੱਖ ਬਰਾਜ, ਪਿੰਡ ਵੱਡਾ ਜਹਾਂਗੀਰ। ਦਾਦਾ ਹਾਕਮ ਸਿੰਘ ਨੰਬਰਦਾਰ, ਦਾਦੀ ਅਸਰ ਕੌਰ। ਪਿੰਡ ਦੇ ਵਿਚਾਲੇ ਚੌਂਕ ਤੇ ਖੂਹ ਦੀ ਗੁੱਟ ਤੇ ਘਰ ਹੈ। ਘਰ ਦੇ ਨਾਲ ਇੱਕ ਛੋਟੀ ਦੁਕਾਨ, 8 ਪੱਤੀਆਂ ਬਾਜ਼ਾਰ ਦੇ ਪਿੰਡ ਦੀਆਂ, ਜਿਹਦੇ ਵਿੱਚ ਵਿਚਾਲੇ ਸੀ ਇਹ ਘਰ। ਭਾਈ ਜੋਬਨਜੀਤ ਸਿੰਘ ਜੀ, ਉਹਨਾਂ ਨੇ ਵੀ ਇਸ ਪਿੰਡ ਵਾਸਤੇ ਰਿਕਵੈਸਟ ਕੀਤੀ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਰੁਪਿੰਦਰ ਸਿੰਘ, ਦਾਦਾ ਜੀ ਦਾ ਨਾਮ ਸਰਦਾਰ ਤਾਲਬੀਰ ਸਿੰਘ ਔਰ ਉਹਨਾਂ ਦੇ ਪਰਦਾਦਾ ਜੀ ਦਾ ਨਾਮ ਤੇਜਾ ਸਿੰਘ। ਉਹਨਾਂ ਦੇ ਭਰਾਵਾਂ ਦਾ ਨਾਮ ਭਾਈ ਮੱਲਾ ਸਿੰਘ ਔਰ ਭਾਈ ਕਨਈਆ ਸਿੰਘ ਜੀ, ਜੋ ਸਾਰੇ ਪਰਿਵਾਰ ਇੱਥੋਂ ਹੀ ਉੱਠ ਕੇ ਗਿਆ ਹੋਇਆ ਹੈ। ਇਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਵੱਡ ਵਡੇਰੇ ਨਹੀਂ ਸਨ, ਲੇਕਿਨ ਇਹਨਾਂ ਦੇ ਦਾਦਾ ਜੀ ਦੇ, ਭਾਈ ਜੋਬਨਜੀਤ ਸਿੰਘ ਜੀ ਦੇ ਦਾਦਾ ਜੀ ਦੇ ਇੱਕ ਦੋਸਤ ਭਾਈ ਗੁਰਦੀਪ ਸਿੰਘ ਜੀ, ਜੋ ਇਸੇ ਹੀ ਪਿੰਡ ਦੇ ਸਨ 253 ਚੱਕ ਦੇ। ਸੋ ਆਓ ਨਾਲ ਦੇ ਨਾਲ ਇਹਨਾਂ ਤੋਂ ਸੁਣਦੇ ਹਾਂ ਕਿ ਕਿਸ ਤਰ੍ਹਾਂ ਇਹ ਪਿੰਡ ਦੇ ਵਿੱਚ ਰਹਿੰਦੇ ਸੀ, ਕੌਣ ਰਹਿੰਦਾ ਸੀ। ਸੋ ਨਾਲ ਵੇਖਦੇ ਹਾਂ ਉਹਨਾਂ ਦਾ ਪਿੰਡ। ਤੁਹਾਡਾ ਨਾਮ ਗੁਰਦੀਪ ਸਿੰਘ? ਗੁਰਦੀਪ ਸਿੰਘ। ਤੁਹਾਡੇ ਪਿਤਾ ਦਾ ਜੀ? ਸਾਨਾ ਚੇਤ ਸਿੰਘ। ਚੇਤ ਸਿੰਘ ਜੀ। ਚੇਤ ਸਿੰਘ। ਪਿੰਡ ਜਹਾਂਗੀਰ। ਜਹਾਂਗੀਰ 253 ਹੈ। 253 ਚੱਕ ਕਲਾਂ। ਠੀਕ ਹੈ ਜੀ। ਮੈਂ ਨਾਲ ਲਿਖ ਦੋ ਮੱਦੇ ਮੇਰੇ ਪੜ੍ਹਦੇ ਰਿਹਾ ਮੇਰੇ ਨਾਲ ਮੁੰਡਾ। ਅੱਛਾ, ਕੀ ਨਾਂ ਸੀ ਉਹਦਾ ਜੀ? ਉਹ ਨਾਮ ਮਕਬੂਲ ਮੁਹੰਮਦ। ਮਕਬੂਲ ਮੁਹੰਮਦ ਜੀ। ਅੱਛਾ, ਹੋਰ ਕਿਹੜੇ ਸੀ? ਇੱਕ ਸਾਡੇ ਬੂਹੇ ਦੇ ਨਾਲ ਹੀ ਗਾੜੀ ਸੀ, ਉਹਦਾ ਨਾਮ ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਜੀ। ਉਹਦਾ ਪਿਓ ਹੈ ਮੁਰਾਦੀਨ। ਮੁਰਾਦੀਨ। ਅੱਛਾ ਜੀ। ਉਹਦਾ ਪਿਓ ਜਿਹੜਾ ਸੀ ਨਾ ਗਾੜੀ, ਉਹ ਹੈਗਾ ਹੈ ਮੌਜਦੀਨ। ਮੌਜਦੀਨ ਜੀ। ਅੱਛਾ ਜੀ। ਸੱਤ ਇਕੱਠੇ ਖੇਡਦੇ ਬੂਹੇ ਨਾਲ ਬੂਹੇ, ਜਿੱਦਾਂ ਰੂੜੀ ਵੇਖਦੀ। ਠੀਕ ਹੈ ਜੀ। ਜਿੱਦਾਂ ਸਾਡਾ ਘਰ ਸੀ। ਠੀਕ ਹੈ ਜੀ। ਤੇ ਹੋਰ ਕੋਈ ਜਾਣਦੇ ਜਿਹੜੇ ਉੱਥੋਂ ਦੇ? ਬਹੁਤ ਸਾਰੇ ਪਿੰਡ ਦੇ ਮੈਂ ਜਾਣਾ। ਤੇਲੀ ਮੁੰਡੇ ਜਿਹੜੇ ਸੀ ਨਾ, ਉਹ 8 ਭਰਾ ਸੀ ਤੇਲੀ। ਅੱਛਾ ਜੀ। ਉਹ ਸਾਰੇ ਜਾਣਦੇ ਹੋਈ। ਉਹਨੇ ਭੇੜਾ ਬੁੱਢਾ ਰੱਖੀਆਂ ਸੀ। ਅੱਛਾ ਜੀ। ਭਲਵਾਨ ਘੁਲਦੇ ਸੀ, ਇਕੱਠੇ ਭਰਾ ਘੁਲਦੇ ਸੀ। ਅੱਛਾ ਜੀ। ਉਹਨਾਂ ਦਾ ਕੀ ਨਾਮ ਪਤਾ ਕਿ? ਹਾਂ। ਕੀ ਨਾਮ? ਸਾਡਾ ਤਾਂ ਵੱਡਾ ਉਹਨਾਂ ਫੌਜਾ ਜੀ। ਅੱਛਾ ਜੀ। ਫੌਜੀ। ਅੱਛਾ ਜੀ। ਤੇ ਉਹ ਇੱਕ ਨਾ ਗੁਲਾਮ ਆਉਂਦਾ, ਇੱਕ ਨਾ ਉਹਨੂੰ ਲੋਈ ਜਾਂਦੇ ਸੀ। ਉਹ ਛੋਟਾ ਇੱਕ ਨਾ ਨਵਾਬ। ਅੱਛਾ ਜੀ। 8 ਭਰਾ ਸੀ, ਅੱਛੇ। ਇੱਕ ਨਾ 32। ਠੀਕ ਹੈ ਜੀ। ਸਾਰਿਆਂ ਨੂੰ ਜਾਣਦੇ ਹੈ। ਸਾਡਾ ਮੱਲਾ ਹੀ ਸਾਰਾ ਸਾਡੇ ਜਿਹੜਾ ਹੈ ਬਾਜ਼ਾਰ ਜਾਂਦਾ, ਬਾਜ਼ਾਰ ਸੀ ਉਹ 10 ਕਰਨਾ ਚਾਹੁੰਦਾ। ਠੀਕ ਹੈ। ਇੱਕ ਬੰਦੇ ਸਾਰੇ ਮੇਰੇ ਮਜਬੀ ਜੇ ਮੁਸਲਮਾਨ ਸੀ ਸਾਰੇ। ਅੱਛਾ ਜੀ। ਤੇ ਦੂਜੇ ਬੰਦੇ ਸਾਰੇ ਆਪਣੇ ਸਮੂਹ ਸੀ। ਠੀਕ ਹੈ। ਉਹ ਬਾਜ਼ਾਰ ਵੱਡਾ ਹੈ, ਚੌੜੇ ਸੀ। ਠੀਕ ਹੈ। ਉਹ ਹੁਣ ਤੇ ਉਹ ਬਾਜ਼ਾਰ ਦੇ ਇੱਕ ਬਾਜ਼ਾਰ ਜਿਹੜਾ ਕਿ ਨਹੀਂ, ਠੀਕ। ਉਹਦੇ ਵਿੱਚ ਕਹਿੰਦੇ ਇੱਕ ਹੋਰ ਘੱਟ ਬਣਾਤੀ ਜਿਹੜੇ ਬੰਦੇ। ਅੱਛਾ ਜੀ। ਉਹ ਆਇਆ ਫੌਜਾ ਜਿਹੜਾ ਨਾ, ਬੱਤੀ ਹੋਣਾ ਦਾ ਭਰਾ। ਅੱਛਾ ਜੀ। ਉਹ ਆਇਆ ਸੀ ਤੇ ਕਹਿੰਦਾ ਇੱਕ ਘਰ ਦੇ ਵਿੱਚ 10 ਘਰ ਆ। ਅੱਛਾ ਜੀ। ਠੀਕ ਹੈ। ਲੈਲਪੁਰ ਕਿੰਨਾ ਕੁ ਸੀ ਉੱਥੋਂ ਆਪਣੇ ਪਿੰਡੋਂ? 8 ਮੀਲ। 8 ਮੀਲ। ਨੇੜੇ ਕਿਹੜੇ ਪਿੰਡ ਜੀ? ਸਾਡੇ ਲਾਗੇ ਦਸੂਆ ਅੱਛਾ। ਬਹੁਤ ਮਸ਼ਹੂਰ ਸਲਾਮੀਆ ਸਕੂਲ ਸੀ। ਅੱਛਾ। ਮੁਸਲਮਾਨ ਨੇ ਸਕੂਲ ਬਣਾਇਆ ਸੀ। ਮੁਸਲਮਾਨ ਉਹਦਾ ਨਾਂ ਸੀ ਗੁਲਾਮ ਮੁਹੰਮਦ। ਅੱਛਾ। ਉਹ ਮੁਸਲਮਾਨ ਜਿਹੜਾ ਨਾ, ਉਹਨੇ ਪੜ੍ਹੇ ਲਿਖੇ ਜਿਹੇ ਮੁੰਡੇ ਉਹਦੇ। ਆਪ ਬੜਾ ਪੜ੍ਹਿਆ ਹੋਇਆ ਬਹੁਤ ਸੀ। ਠੀਕ ਹੈ। ਉਹ ਆਖਣ ਲੱਗਾ ਵੀ ਲਾਗੇ ਸਕੂਲ ਹੈ ਨਹੀਂ ਕੋਈ ਵੀ। ਅੱਛਾ ਜੀ। ਸਕੂਲ ਬਣਾਓ। ਮੇਰੀ ਮਨ ਨੂੰ ਆਖਣ ਲੱਗਾ, ਮੇਰਾ ਮਨ ਚਾਹੁੰਦਾ ਵੀ ਸਕੂਲ ਬਣਾਈਏ। ਅੱਛਾ ਜੀ। ਉਹਨੇ ਐਂ ਚਾਰੇ ਢੋਈ ਡਾਲੀ। ਇੱਕ ਮਰਬਾ ਵੀ ਸੀ ਉਹਦੀ। ਠੀਕ। ਮੰਗ ਕੇ ਤੇ ਆਪਣੇ ਮਰਬਾ ਸਾਰਾ ਵੇਚਤਾ। ਅੱਛਾ ਜੀ। ਤੇ ਡੂਡ ਕਿਲਿਆ ਗਰਾਊਂਡ ਤੋਂ ਬਣਾਈਆਂ ਸੀ। ਅੱਛਾ। ਇੱਕ ਫੁੱਟਬਾਲ ਖੇਡਣ ਵਾਸਤੇ ਤੇ ਇੱਕ ਦੌੜਨ ਵਾਸਤੇ। ਠੀਕ। ਤੇ ਜਾਂ ਹੋਰ ਖੇਡਾਂ ਖੇਡਣ ਵਾਸਤੇ। 10ਵੀਂ ਦਾ ਸਕੂਲ ਸੀ। ਅੱਛਾ।
ਬਾਬਾ ਜੀ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਸਲਾਮ ਜੀ। ਬਾਬਾ ਜੀ ਠੀਕ ਠਾਕ ਹੋ? ਠੀਕ ਠਾਕ ਜੀ, ਅੱਲਾ ਨਾਂ ਕੀ ਤੁਹਾਡਾ ਬਜ਼ੁਰਗੋ? ਮੁਹੰਮਦ ਦੀਨ ਜੀ। ਮੁਹੰਮਦ ਦੀਨ। ਹਾਂਜੀ। ਵਾਲਦ ਸਾਹਿਬ ਦਾ ਕੀ ਨਾਂ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਵਾਹ ਜੀ ਵਾਹ। ਤੇ ਦਾਦਾ ਜੀ ਦਾ ਨਾਮ ਯਾਦ ਆ? ਹਾਂ, ਝੰਡਾ ਝੰਡਾ। ਝੰਡਾ ਝੰਡਾ। ਹਾਂ, ਝੰਡਾ ਕਹਿੰਦੇ ਹੁੰਦੇ ਅੱਛਾ ਅੱਛਾ ਦਾਦੇ। ਅੱਛਾ, ਆਪਾਂ ਜਿਹੜੇ ਪਿੰਡ ਬੈਠੇ ਆ, ਇਸ ਪਿੰਡ ਦਾ ਕੀ ਨਾਂ? ਵੱਡਾ ਜਹਾਂਗੀਰ 253 ਚੱਕ। ਵੱਡਾ ਜਹਾਂਗੀਰ 253 ਚੱਕ। ਹਾਂਜੀ। ਅੱਛਾ, ਇਹ ਆਪਣਾ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਅਸੀਂ ਜੀ ਪਹਿਲੇ ਤਾਂ ਸਾਡੇ ਬਾਬੇ ਪੜਦਾਦੇ ਕਿਤੇ ਸੀ, ਜਦੋਂ ਕਿਤੇ ਬਾਹਰ ਬੇਆਬਾਦ ਸੀ ਨਾ, ਹਾਂਜੀ ਹਾਂਜੀ। ਉਹ ਫਿਰ ਅੰਗਰੇਜ਼ ਜਦ ਇਹ ਵੰਡੀ ਆ, ਹਾਂਜੀ ਹਾਂ। ਉਦੋਂ ਦੇ ਕਿਤੇ ਇੱਧਰ ਆਏ ਸਾਡੇ ਬਾਬਿਆਂ ਦੇ ਪਿਓ, ਉਹ ਕਿਤੇ ਇੱਧਰ ਆਏ ਸੀ, ਉਹ ਫਿਰ ਉਧਰੋਂ ਇੱਧਰ ਆਏ। ਤੇ ਅੱਛਾ। ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀ ਇਹ, ਅੱਛਾ ਪਿੱਛੋਂ ਅੰਮ੍ਰਿਤਸਰੀ ਹੈ ਅੱਛਾ ਅੱਛਾ। ਹੈ। ਤੇ ਜਦੋਂ 12 ਬੰਦੀਆਂ ਨੇ ਤੇ ਹਾਂ, ਉਦੋਂ ਉਦੋਂ ਫਿਰ ਆਏ, ਉਦੋਂ ਦਿੱਤੇ ਨਾ ਅੰਗਰੇਜ਼ ਨੇ, ਮਤਲਬ ਖੋਲੀ ਬਾਹਰ, ਮੰਨ ਲਓ ਕੋਈ ਮਰਬਾ ਮੰਨ ਲਓ, 4 ਮਰਬੇ ਮੰਨ ਲਓ, ਕੋਈ 2 ਮਰਬੇ ਮੰਨ ਲਓ, ਹਾਂਜੀ ਹਾਂਜੀ। ਹੈ। ਉਦੋਂ ਫਿਰ ਇੱਧਰ ਆਏ ਤੇ ਇਹਨਾਂ ਦਾ ਮੱਲਿਆ ਮੁੱਲਿਆ ਕੋਈ ਨਹੀਂ, ਮਿਹਨਤੀ ਬੰਦੇ ਮਲਕ ਸੀਗੇ, ਹੂੰ। ਇਹ ਤਾਂ ਕੋਲੂ ਬਾਉਂਦੇ ਰਹੇ। ਅੱਛਾ ਅੱਛਾ ਅੱਛਾ। ਤੇ ਇੱਥੇ ਆਪਣੇ ਸਰਦਾਰ ਵੀ ਰਹਿੰਦੇ ਸੀ? ਹਾਂ ਜੀ, ਸਰਦਾਰ ਸੀ। ਅੱਛਾ ਸਾਰੇ ਸਿੱਖ ਸਰਦਾਰ ਰਖਾਉਂਦੇ ਸੀ। ਅੱਛਾ, ਤੁਹਾਡੀ ਉਮਰ ਇਸ ਵੇਲੇ ਕਿੰਨੀ ਕੁ ਹੈਗੀ ਹੈ? ਹਿਸਾਬ ਕਰ ਲਓ, ਹੁਣ ਹਿਸਾਬ ਕਰ ਲਓ ਜੀ। ਹਾਂ। 70 ਸਾਲਾਂ ਤੋਂ ਕਰ ਲਓ। ਹਾਂ, 80 ਕੁ ਸਾਲ ਤੁਹਾਡੀ ਉਮਰ, 80 81 ਸਾਲ। ਠੀਕ ਹੋ, ਠੀਕ ਠੀਕ ਠੀਕ। ਅੱਛਾ ਬਜ਼ੁਰਗੋ, ਇੱਥੇ ਜਿਹੜੇ ਸਿੱਖ ਰਹਿੰਦੇ ਸੀ, ਹਾਂ, ਉਹਨਾਂ 'ਚ ਕਿਸੇ ਦਾ ਨਾਮ ਪਤਾ ਯਾਦ ਆ? ਨਾ ਇਹਨਾਂ ਦੇ ਦੋਵਾਂ ਦੇ ਯਾਦ ਆ ਮੈਨੂੰ ਤੇ ਜਾਂ ਉਹਨਾਂ ਜਿਹੜੇ ਉਹ ਚੌਂਕ ਵਾਲੇ ਸੀ, ਉਹਨਾਂ ਜੱਜ ਕਹਿੰਦੇ ਸੀ, ਜੱਜ ਜੱਜ ਹੈ ਜੀ। ਉਹਨਾਂ ਦਾ ਕੋਈ ਬੰਦਾ ਜੱਜ ਹੋਊਗਾ, ਅੱਛਾ। ਤੇ ਉਹ ਬੰਦੇ ਚੰਗੇ ਪੈਂਠ ਵਾਲੇ ਸੀ। ਤੇ ਆਹ ਚੰਗਾ ਰਾਮ ਸਿੰਘ ਸ਼ਾਹ, ਮਲ ਸਿੰਘ ਸ਼ਾਹ, ਇਹ ਵੀ ਚੰਗੇ ਪੈਂਠ ਵਾਲੇ ਬੰਦੇ, ਚੌਧਰੀ ਬੰਦੇ ਸੀ। ਰਾਮ ਸਿੰਘ ਸ਼ਾਹ, ਮਲ ਸਿੰਘ ਮਲ ਸ਼ਾਹ। ਸਿੰਘ। ਸ਼ਾਹ ਦਾ ਕੀ ਮਤਲਬ? ਸ਼ਾਹ ਇਸ ਤਰ੍ਹਾਂ ਵਡੇਰੇ ਸੀ, ਉਹਨੇ ਅੱਛਾ। ਵਡੇਰੇ ਸ਼ਾਹ ਕਹਿੰਦੇ ਸੀ। ਗਰੀਬ ਬੰਦੇ ਨੂੰ ਇਹ ਮਤਲਬ ਕਿਸੇ ਦਾ ਵਿਆਹ ਸ਼ਾਦੀ, ਕੋਈ ਗਰੀਬ ਹੋਣਾ, ਮੈਨੂੰ ਜੀ ਕੋ ਰੁਪਈਆ 100 200 ਚਾਹੀਦਾ, ਉਹਨੂੰ ਦੇ ਦੇਣੇ, ਮਦਦ ਕਰਨੀ। ਤੇ ਮੁੰਡਿਆਂ ਨੂੰ ਮਗਰੋਂ ਕਹਿ ਦੇਣਾ, ਉਹ ਇਹਦੇ ਘਰ 4 ਭਰੀਆਂ ਛਿੜੀਆਂ ਦੇ ਛੋਟੇ ਹੋਏ, ਮਾੜਾ ਬੰਦਾ। ਅੱਛਾ। ਹੈ, ਉਹ ਇਹਨੂੰ ਆਟਾ ਵੀ ਦਾਣੇ ਮਣ ਦੇ ਦਿਓ। ਅੱਛਾ, ਇਦਾਂ ਦੀਆਂ ਅਮਦਾਦਾਂ ਕਰਦੇ ਸੀਗੇ। ਹਾਂ। ਤੇ ਉਹ ਸ਼ਾਹ ਹੁੰਦੇ ਸੀ। ਅੱਛਾ, ਆਪਸ ਦੇ ਵਿੱਚ ਮੁਸਲਮਾਨਾਂ ਦਾ ਸਿੱਖਾਂ ਦਾ ਵਸੇਬ ਕਿਦਾਂ ਦਾ ਸੀ? ਮੈਂ ਕਿਹਾ ਪਤਾ ਨਹੀਂ ਸੀ ਵੀ ਸਿੱਖ ਕਿਹੜੇ ਮੁਸਲਮਾਨ, ਬਿਲਕੁਲ ਕੋਈ ਬਿੱਲੀ ਕੰਨ ਤੱਤਾ ਨਹੀਂ ਸੀ। ਅੱਛਾ, ਐਨ ਵਾਸਤੇ ਅਮਨ ਚੈਨ, ਸਹੀ ਹੋ ਗਿਆ। ਕੋਈ ਸਿਰ ਨਾਲ ਤੇਰ ਮੇਰ ਨਹੀਂ ਸੀ ਹੈਗੀ। ਸਹੀ ਹੋ ਗਿਆ, ਸਹੀ ਹੋ ਗਿਆ। ਹੈ, ਮਤਲਬ ਆਪਸ ਵਿੱਚ ਪਿਆਰ ਮੁਹੱਬਤ ਹੈ। ਪਿਆਰ ਮੁਹੱਬਤ ਨਾਲ। ਅੱਛਾ, ਗੁਰਦੁਆਰਾ ਵੀ ਹੈ ਸੀ ਪਿੰਡ? ਹਾਂਜੀ, ਗੁਰਦੁਆਰੇ ਦੋ ਗੁਰਦੁਆਰੇ। ਕਿੱਥੇ ਕਿੱਥੇ? ਇੱਕ ਆ ਜਿਹੜਾ ਵੱਡਾ ਬਾਜ਼ਾਰ ਚੱਲਦਾ ਨਾ, ਹਾਂਜੀ। ਉਹ ਇੱਥੇ ਮਸਜਿਦ ਬਣੀ ਹੈ। ਅੱਛਾ, ਉਹ ਬੜਾ ਸਾਹਮਣੇ ਗੁਰਦੁਆਰੇ ਸ਼ਹੀਦਾ ਸੀਦਾ ਗੁਰਦੁਆਰਾ, ਇੱਕ ਤਾਂ ਗੁਰਦੁਆਰਾ ਉਹ ਸੀ। ਅੱਛਾ, ਤੇ ਇੱਕ ਉਹ ਖੂਜੇ ਦੇ ਗੁਰਦੁਆਰਾ ਸੀ ਪਰਲੇ ਬੜੇ। ਠੀਕ ਹੋ ਗਿਆ। 2 ਗੁਰਦੁਆਰੇ ਸੀ। ਠੀਕ ਹੈ, ਆਪਸ ਦੇ ਵਿੱਚ ਵੀ ਵਸੇਬ ਵਧੀਆ ਸੀ? ਬੜੀਆ ਵਸੇ। ਹਿੰਦੂ ਵੀ ਰਹਿੰਦੇ ਸੀ? ਖੱਤਰੀ? ਹਿੰਦੂ ਵੀ, ਖੱਤਰੀ ਵੀ। ਅੱਛਾ। ਖੱਤਰੀਆਂ ਦੁਕਾਨਾਂ ਪਾਈਆਂ ਸੀ। ਅੱਛਾ, ਹਿੰਦੂ ਵੀ ਸੀਗੇ, ਪਰ ਸਿੱਖ ਬਹੁਤ ਸੀ। ਸਿੱਖ ਜ਼ਿਆਦਾ ਸੀ? ਸਿੱਖ ਜ਼ਿਆਦਾ ਸੀ। ਸਹੀ 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 ਸਹੀ। ਤੇ ਜਿਹੜੇ ਮੁਸਲਮਾਨਾਂ ਦੇ ਘਰ ਸੀ, ਮੁਸਲਮਾਨਾਂ ਦੇ ਘਰ ਸੀ, ਉਹ ਸੀਗੇ ਪਤਾ, ਉਹਨਾਂ ਖਣੀ ਉੱਥੋਂ ਜਦੋਂ ਕਿਤੇ ਇਹ ਬਾਰਾਬਾਦ ਹੋਈ ਤੇ ਜਿਹੜੇ ਵੱਡੇ ਲੋਕ ਸੀ ਨਾ, ਚੋਰੀ ਚਾਰੀ ਜਿਹੜੇ ਵੱਡੇ ਵੱਡੇ, ਉਹਨਾਂ ਨੇ ਸਾਡੇ ਮੈਨੂੰ ਆਖਿਆ ਚਲੋ ਯਾਰ ਚਲੀ ਉੱਥੇ ਐ ਕਰਾਂ, ਉਹਨੂੰ ਕਿ ਨਾਲ ਲੈ। ਤੇ ਇਹ ਇੱਧਰ ਵੀ ਉਹਨਾਂ ਨੇ ਆਣ ਕੇ ਇਸੇ ਮਰੱਬੇ ਪਵਾ ਲਏ, ਇਹਨਾਂ ਦੇ ਨਾਲ ਕੰਮ ਇਹਨਾਂ ਨੇ ਕਰਾਈ ਜਾਣਾ। ਅੱਛਾ। ਹੈ, ਤੇ ਆਪਣਾ ਕੋਲੂ ਕੋਲੂ ਵਹੀ ਜਾਣਾ, ਤੇ ਆਪਣਾ ਉਹਨਾਂ ਬੜੀ ਹਿਫਾਜ਼ਤ ਕਰਨੀ। ਆ ਮਾੜੇ ਬੰਦੇ ਵਾਸਤੇ ਉਹ ਗਾੜੀ ਕੰਧ ਵਾਲੇ ਖਲੋ ਜਾਂਦੇ ਸੀ। ਹਾਂ ਹਾਂ ਹੈ, ਤਗੜਾ ਬੰਦੇ ਸਾਡੇ ਆ ਜਦੋਂ ਸਾਡੇ ਬਾਬੇ 3 ਸੀਗੇ, ਸਾਡੇ ਬਾਬੇ 3 ਭਰਾ ਸੀਗੇ। ਅੱਛਾ। ਤੇ ਆ ਇੱਥੋਂ ਆ ਸਾਡੇ ਘਰ ਤੋਂ ਲਾ ਕੇ ਤੇ ਆ ਜੇ ਆ ਸਾਰਾ ਹੱਥਾ ਉਸ ਵਿਆਹ ਤੱਕ ਸਾਡਾ 3 ਬਾਬਿਆਂ ਦਾ ਸੀ। ਅੱਛਾ। ਹੈ, ਜਿਹਦੇ ਹੁਣ 40 ਘਰ ਵਸਣ ਰਹੇ ਸੀ। ਆਹੋ। ਤੇ ਇਹ 3 ਬਾਬਿਆਂ ਦਾ ਸੀ। ਤੇ ਉਹ ਇਹਦਾ ਵੀ ਸਾਡਾ ਬਾਬਾ ਜਿਹੜਾ ਛੋਟਾ ਸੀਗਾ, ਇਹਨਾਂ ਦਾ ਬਾਬਾ ਵੱਡਾ ਸੀਗਾ। ਅੱਛਾ। ਇਹ ਮੇਰੇ ਚਾਚੇ ਦਾ ਪੋਤਾ। ਅੱਛਾ, ਤੁਹਾਡੇ ਤੋਂ ਵੱਡਾ ਹੈ ਛੋਟਾ? ਨਹੀਂ, ਛੋਟਾ ਮੇਰੇ ਤੋਂ। ਛੋਟਾ। ਅੱਛਾ, ਪਿੰਡ ਦੇ ਨੰਬਰਦਾਰ ਦਾ ਰੇਂਜ ਹੋਵੇ? ਇਹ ਲੰਬੜਾ ਰਾਮ ਸਿੰਘ ਸੀਗਾ ਕਿ? ਅੱਛਾ। ਰਾਮ ਸਿੰਘ ਦਰਸ਼ਨ ਦਾ ਬਾਹਰ, ਦਰਸ਼ਨ ਸ਼ਾਹ ਉਹਦਾ ਮੁੰਡਾ। ਦਰਸ਼ਨ ਸਿੰਘ? ਦਰਸ਼ਨ ਸਿੰਘ। ਅੱਛਾ। ਬੜਾ ਜਵਾਨ ਸੀ ਤੇ ਘੋੜਦਾ ਵੀ ਸੀ ਤੇ ਬੜਾ ਕੰਮ ਮੇਰਾ ਕਰਦਾ। ਅੱਛਾ। ਤੇ ਦਰਸ਼ਨ ਸ਼ਾਹ ਉਹਦਾ ਤੇ ਬੜਾ ਚੰਗਾ ਬੰਦਾ ਸੀ। ਵਾਢੀਆਂ ਕਰਨੀਆਂ ਉਹਨੇ ਨਾਲ, ਉਦੋਂ ਵਾਢੀਆਂ ਭਰੀ ਜ਼ਮੀਨਾਂ ਜੀ ਸੀਗੀਆਂ। ਅੱਛਾ। ਉਦੋਂ ਮਸ਼ੀਨਾਂ ਤਾਂ ਨਹੀਂ ਸੀ ਨਾ। ਆਹੋ, ਸਾਰਾ ਹੱਥ। ਆਪ ਵਾਢੀਆਂ ਕਰਨੀਆਂ, ਗਾਈਆਂ ਕਰਨੀਆਂ। ਤੇ ਬੜਾ ਤਗੜਾ ਬੰਦਾ ਸੀ ਦੱਸਦੇ ਆ। ਤੇ ਨਾਲ ਬੰਦੇ ਜਦੋਂ ਇੱਥੋਂ ਗਏ ਨੇ, ਹਾਂ, ਕੀ ਕਿਦਾਂ ਦਾ ਮਾਹੌਲ ਸੀ? ਉਹ ਜੀ ਕਿਦਾਂ ਦਾ ਮਾਹੌਲ ਸੀ ਉਹਦਾ ਮੈਨੂੰ ਪਤਾ। ਅੱਛਾ। ਆ ਜਿਹੜਾ ਸਾਡਾ ਪਿੰਡ ਹੈ ਨਾ, ਇਹਦੇ ਵਿੱਚ ਮੁਸਲਮਾਨ ਇੰਨੇ ਸੀਗੇ ਵੀ ਜਾਂ ਮਲਕਾਂ ਦੇ ਘਰ ਸੀਗੇ 3-4,
ਜਾਂ 2-3 ਲੁਹਾਰਾਂ ਦੇ ਸੀਗੇ, 2-3 ਜਲਾਇਆਂ ਦੇ ਸੀ, ਇਹ ਤੇ 2 ਕਮੂਚੀਆਂ ਦੇ ਸੀ ਉਹ ਹੈ, ਅੱਛਾ ਤੇ ਉਹ ਤਰਖਾਣੇ ਦੇ ਰਹਿਮਤੀਆਂ ਦੇ। ਅੱਛਾ ਮਤਲਬ ਜ਼ਿਮੀਂਦਾਰ ਇੱਕ ਵੀ ਨਹੀਂ ਸੀ। ਅੱਛਾ ਜ਼ਿਮੀਦਾਰ ਇੱਕ ਨਹੀਂ, ਸਾਰੇ ਜ਼ਿਮੀਂਦਾਰ ਹੀ ਪਿੰਡ 'ਚ ਇੱਕ ਨਹੀਂ, ਸਾਰਾ ਗਰੀਬ ਤਬਕਾ ਸੀ। ਸਾਰਾ ਗਰੀਬ ਤਬਕਾ ਸੀ। ਉਹ ਵੀ ਉਹਨੂੰ ਖਿੱਚ ਲਿਆ ਵੀ ਉੱਥੇ ਜਾ ਕੇ ਇਹਨਾਂ ਕੋ ਉਧਰ ਜਦੋਂ ਆਏ ਸਿੱਖ ਇਧਰ ਨੂੰ ਜਾਂ ਉਦੋਂ ਜਦੋਂ ਬਦਲੀ ਆ ਬਾਹਰ ਹੋਈ ਤੇ ਉਦੋਂ ਦੀ ਹਾਂਜੀ ਹਾਂਜੀ 1890 ਹਾਂਜੀ ਉਹਨੇ ਫਿਰ ਇਹੋ ਸੀਗੇ ਤੇ ਹੋਰ ਬਾਕੀ ਆਹ ਦਸੂਗਾ ਪਿੰਡ ਸਾਡੇ ਲਾਗੇ, ਆਹੋ ਇਹ ਸਾਰੇ ਮੁਸਲਮਾਨਾਂ ਦਾ ਲਾਗੇ ਮਿਆਣੀ ਆ ਉਹ ਸਾਰੀ ਮੁਸਲਮਾਨਾਂ ਦੀ ਸੀ। ਅੱਛਾ ਇਧਰਲੇ ਬੰਨੇ ਬੰਡਾਲਾ ਨਾਲ, ਅੱਛਾ ਬੰਡਾਲਾ ਸਾਰੇ ਸਿੱਖਾਂ ਦਾ ਹੈ ਅੱਛਾ ਹੈ ਜੀ। ਉਹ ਜੱਟ ਸੀਗੇ ਸਿੱਖ, ਜੱਟ ਇੱਥੇ ਜਿਹੜੇ ਸੀ ਇੱਕ ਬੋਲ ਸੀਗੇ। ਅੱਛਾ ਇਹ ਕਬੂਤ ਸਿੱਖ ਸੀਗੇ, ਬਿਲਕੁਲ। ਉਹ ਜੱਟ ਸਿੱਖ ਸੀਗੇ ਠੀਕ 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 ਹੈ। ਆ ਆਲੇ ਦੁਆਲੇ ਫਿਰਦੇ ਨੇ ਸਿੱਖੀ ਸੀ। ਅੱਛਾ ਆ ਗੁਰੂ ਸਾਹਿਬ ਦਾ ਕਦੇ ਹਾਂਜੀ ਹਾਂਜੀ ਸਭ ਸਿੱਖ ਸਵਾਜ ਸੀਗੇ। ਆ 2-3 ਪਿੰਡ ਜਿਹੜੇ ਨੇ ਇਹ ਮੁਸਲਮਾਨ ਨੇ। ਮੁਸਲਮਾਨ ਦੇ, ਅੱਛਾ ਉਹ ਫਿਰ ਜਿਹੜੇ ਪਏ ਨਾ ਅਜਾੜੇ, ਅਜਾੜੇ ਨੂੰ ਪੈ ਜਿੰਨਿਆਂ ਪਿੰਡ ਗਾਲੇ ਬਣੇ ਸੀ ਨਾ ਗੁਰੂ ਸਾਹਿਬ ਤੱਕ, ਅੱਛਾ ਉਹਨਾਂ ਨੂੰ ਲਾਣ ਕੇ ਵੀ ਉੱਠ ਲਓ। ਉਹ ਆ ਸਾਡਾ ਪਿੰਡ ਨਾ ਉਹ ਬਹੁਤ ਛੋਟਾ ਹੁੰਦਾ ਸੀ, ਹੁਣ ਤਾਂ ਉਹ ਬਾਜ਼ਾਰ ਤੋਂ ਲਾ ਕੇ ਆ ਇੱਥੋਂ ਲਾ ਕੇ ਤਾਂ ਉਹ ਉੱਥੋਂ ਤੱਕ ਨਾ ਆ 2 ਮਰਬੇ ਰੜੀ ਪਈ ਹੁੰਦੀ ਸੀ ਅੱਛਾ ਹੈ। ਸਹੀ। ਉਹ ਜੀ ਜਿੰਨੇ ਪਿੰਡ 'ਚ ਸਾਰਾ ਦਾ ਕੈਂਪ ਇੱਥੇ ਲਾਤਾ। ਕੈਂਪ ਤੁਹਾਡੇ ਪਿੰਡ ਲੱਗਾ? ਸਾਡੇ ਪਿੰਡ ਲਗਾਉਣ ਕੈਂਪ, ਅੱਛਾ ਤੇ ਸਾਡੇ ਬੰਦੇ ਬੜਾ ਡਰਨ ਤੇ ਯਾਰ ਜੋ ਜਹਾਂ ਦੇ ਸੁਹਾਸ ਸਾਰੀ ਇੱਥੇ ਆ ਗਈ, ਕੀ ਪਤਾ ਕਿਹਦੇ ਰਾਨ ਬੰਦੇ ਨੂੰ ਮਾਰ ਜਾਣ। ਇਹ ਦਸੂਏ ਵਿੱਚ ਇੱਕ ਹੈਗਾ ਵਕੀਲ ਮਹਿਰ ਸਾਦਕ ਮੁਸਲਮਾਨ। ਅੱਛਾ ਉਹਨੂੰ ਲੋਕਾਂ ਆਖਿਆ ਮੈਂ ਜੀ ਮਤਲਬ ਇਹ ਸਾਡੇ ਤੋਂ ਲੱਗ ਗਿਆ 4 ਚਫੇਰੇ ਸਿੱਖੀ ਫਿਰਦੀ ਹੈ ਤੇ ਉਹਦੇ ਵੱਢ ਫੱਟ ਹੋਣ ਡਈ ਸੀ। ਅੱਛਾ ਤੇ ਉਹ ਹੁਣ ਤੇ ਕਿਸੇ ਕੋ ਉਦੋਂ ਤੇ ਕਿਸੇ ਕੋ ਨਾ ਪਿਸਤੌਲ ਵੀ ਹੈ ਤੇ ਉਦੋਂ ਬਰੇਂਜ ਗਾਂ ਜਾਂਦੇ। ਅੱਛਾ ਉਹਨੇ ਫਿਰ ਐਲਾਨ ਕੀਤਾ ਅੱਛਾ ਮਹਿਰ ਸਾਦਕ ਨੇ। ਹਾਂ ਉਹਨੇ ਆਖਿਆ ਮੇਰਾ ਕਿਸੇ ਸਿੱਖ ਨੇ ਇੱਕ ਮੁਸਲਮਾਨ ਮਾਰਦਾ ਨਾ ਇੱਕ, ਤੇ ਜਿਹੜਾ ਆ ਕੈਂਪ ਵਿੱਚ ਮੈਂ ਇੱਕ ਬੰਦਾ ਨਹਿਰ ਦਾ ਕਰਨ ਜਾਣ ਦੂੰਗਾ, ਮੈਂ ਬਰੇਂਜ ਗਾਂ ਫੇਰ ਗਿਆ ਤੇ ਮੈਂ ਸਾਰੀ ਇੱਕ ਬੰਦਾ ਨੇ ਗਾਂ ਨਿਕਲ ਦੂੰਗਾ। ਅੱਛਾ ਇਹ ਕਿਸੇ ਸਿੱਖ ਨੇ ਮੇਰਾ ਮੁਸਲਮਾਨ ਮਾਰਦਾ, ਪਰ ਕਿਸੇ ਨੇ ਛੇੜਿਆ ਫਿਰ ਅੱਛਾ ਹੈ। ਫਿਰ 8-9 ਦਿਨ ਰਹੇ ਇੱਥੇ, 8-9 ਦਿਨ ਇੱਥੇ ਰਹਿ ਕੇ ਉਹਨਾਂ ਨੇ ਫਿਰ ਆਪਣੇ ਉੱਥੇ ਕੱਪ ਵਿਚਾਰੇ ਕੀ ਚੁੱਕ ਲੈਣੇ ਘਰਾਂ ਵਿੱਚੋਂ ਭਰੀਆਂ, ਮਤਲਬ ਘਰ ਕਣਕਾਂ ਦੇ ਧਾਂਗਾਂ ਲੱਗੀਆਂ ਤੇ ਸਭ ਚੀਜ਼ ਪਈ, ਤੇ ਕਿਸੇ ਨੇ ਚੁੱਕ ਲਗੇ 10 ਰੁਪਏ ਚੁੱਕ ਲੈਣਗੇ ਜਿਹੜੇ ਹੋਣਗੇ ਕੋਲ, ਜਾਂ ਕੋਈ ਮਤਲਬ ਹੋਰ ਕੀ ਚੁੱਕ ਲੈ ਕੀ ਚੁੱਕ ਲੈਣਾ ਹੈ। ਤੇ ਜਿਹੜੇ ਜਿਹਨਾਂ ਕੇ ਗੱਡੇ ਗੁੱਡੇ ਗਏ ਜਿਹਨਾਂ ਕੋ ਚੁੱਕ ਵੀ ਲਿਆ ਉਹਨਾਂ ਕੋਈ ਉੱਥੇ ਸੁੱਟਦਾ ਕੋਈ ਸੁੱਟਦਾ ਪੈਰ ਤੱਕ ਜਾਂਦੇ, ਉਹ ਵੀ ਵਿਹਲੇ ਹੋ ਗਏ ਹੈ। ਸਹੀ। ਤੇ ਆ ਬਜ਼ੁਰਗੋ ਮੈਂ ਤੁਹਾਨੂੰ ਕੁਛ ਨਾਂ ਦੱਸਦਾ ਜੀ, ਸ਼ਾਇਦ ਤੁਹਾਨੂੰ ਉਹਨਾਂ ਦਾ ਪਤਾ ਹੋਵੇ। ਕੰਬੋਜ ਸਿੱਖੀ ਸੀਗੇ ਉਹ ਸਿੱਖ ਠਾਕੁਰ ਸਿੰਘ, ਹਾਂ ਠਾਕੁਰ ਸਿੰਘ ਹੈਗਾ ਤੇ ਹਾਕਮ ਸਿੰਘ। ਹੈ, ਸਹੀ ਹੈ। ਹਾਕਮ ਸਿੰਘ ਦਾ ਦੱਸਦੇ ਆ ਕਿ ਉਹ ਲੰਬਰਦਾਰ ਸੀ। ਲੰਬਰਦਾਰ ਸੀ ਹਾਂ। ਤੇ ਠਾਕੁਰ ਸਿੰਘ ਤੇ ਹਾਕਮ ਸਿੰਘ ਐ ਸੀ, ਤੇ ਸਰਦਾਰ ਹਰਭਜਨ ਸਿੰਘ, ਸਰਦਾਰ ਨਰਿੰਦਰ ਸਿੰਘ, ਹਾਂ, ਸਰਦਾਰ ਕੁਲਦੀਪ ਸਿੰਘ, ਬਲਦੇਵ ਸਿੰਘ, ਤੇ ਇਹ ਸਾਰੇ ਹੁਣ ਨਾਮ ਭੁੱਲ ਗਏ ਸਾਰੇ ਨਾਮ। ਇਹ ਸਾਰੇ ਕਹਿੰਦੇ ਸੀ। ਇੱਥੇ ਕੋਈ ਰਸ਼ੀਦ ਜਾਂ ਰਸ਼ੀਦਾ ਕੋਈ ਬੀਬੀ ਕੋਈ ਇਸ ਤਰ੍ਹਾਂ ਦੀ ਹੈ ਸੀ ਕੋਈ? ਰਸ਼ੀਦਾ ਬੀਬੀ, ਹਾਂ ਰਸ਼ੀਦਾ ਬੀਬੀ ਜਾਂ ਕੋਈ ਰਸ਼ੀਦ ਨਾਮ ਦਾ ਬੰਦਾ ਜਿਹੜਾ ਚੌਕ ਦੇ ਵਿੱਚ ਉਹਦਾ ਕੋਈ ਘਰ ਸੀਗਾ ਜਾਂ ਦੁਕਾਨ ਸੀਗੀ ਉਹਦੀ। ਰਸ਼ੀਦ ਦੁਕਾਨ ਇਹ ਚੌਂਕੀ ਤਾਂ ਕੋਈ ਨਹੀਂ, ਵੱਡੇ ਚੌਂਕੀ ਹੁੰਦੀ ਜਾਂ ਨਹੀਂ ਹੁਣ ਨਹੀਂ, ਉਹ 47 ਵੇਲੇ। ਉਹ ਦੌਰ ਤੇ ਸੰਨ 47 ਚ ਜਦੋਂ ਜਾੜੇ ਪਏ ਆ, ਯਾਰ ਆਹ ਨਹੀਂ ਮਹਾਰਾਜ ਦੀ ਦੁਕਾਨ, ਉਹ ਤੇ ਲਲਾਰੀ ਸੀ। ਆਹ ਦੁਕਾਨ ਵੀ ਪਾਈ ਸੀ ਨਾ ਭਾਈ ਹੈ ਵੀ ਉਹ ਮੁਸਲਮਾਨ ਸੀ, ਲਲਾਰੀ ਸੀ ਉਹ। ਆਹੋ ਰਸ਼ੀਦ ਨਹੀਂ ਜੀ, ਉਹ ਜਾਮੂ ਤੇ ਗਾਮੂ ਆਹੋ ਤੇ ਨਿੱਕੀ ਤੇ ਮਹਾਰਾਜ ਦੀ ਨੇ ਉਹਨਾਂ ਦਾ ਰਿਸ਼ਤੇਦਾਰ ਸੀ। ਆਹ ਇਹਨਾਂ ਰਿਸ਼ਤੇਦਾਰ ਲਲਾਰੀਆਂ ਦਾ ਲਲਾਰੀ ਸੀ ਹੈ। ਤੈਨੂੰ ਹੀ ਹੋ ਸਕਦਾ ਕੋਈ ਸੁਰਤ ਹੋਵੇ, ਮੈਨੂੰ ਤੇ ਉਦੋਂ ਸੁਰਤ ਕੋਈ ਨਹੀਂ, ਮੈਂ ਤੇ ਤੂੰ ਇੱਕ ਸਾਲ ਲਿਆ। ਦਾ ਸਾਰਾ ਹੀ। ਅੱਛਾ ਅੱਛਾ। ਨਹੀਂ ਜਦੋਂ ਦੋ ਜਾੜੇ ਦਿਨ ਪਏ ਆ ਤੇ ਫਿਰ ਸੁਰਤ ਮੈਂ ਤਾਂ ਬਹੁਤ ਛੋਟਾ ਹੈ। ਦੱਸਿਆ ਪੁੱਛਿਆ ਹੀ ਆ ਨਾ ਆਹ ਸਿਆਣੇ ਬੰਦੇ ਨੇ। ਤੇ ਉਂਝ ਨਾ ਕੁਝ ਪਤਾ ਵੀ ਹੈ, ਹਾਂ ਜਦੋਂ ਨਾਂ ਲਿਖੇ ਪੜ੍ਹੇ ਆ ਨਾ, ਹਾਂ ਹਾਂ ਇਹ ਨਾਂ ਅਸੀਂ ਸੁਣੇ ਆ, ਇਹ ਬੰਦੇ ਇੱਥੇ ਹੈਗੇ ਸੀ, ਅੱਛਾ ਉਹ ਤਾਂ ਸਾਡੇ ਵੱਡੇ ਚ ਦੱਸਦੇ ਰਹੇ। ਸਾਡੇ ਵੱਡੇ ਦੱਸਦੇ ਆ। ਤੇ ਉਂਝ ਵੈਸੇ ਸਾਨੂੰ ਹੁਣ ਆਪਣੇ ਘਰ ਦੇ ਨਾਂ ਭੁੱਲਦੇ ਜਾਂਦੇ, ਕਰੀਏ ਕੀ ਅਸੀਂ ਸਾਰੀ ਜੇਲ੍ਹ ਨੂੰ ਇਹੋ ਜਿਹੇ ਹੋ ਗਏ। ਕੱਦਾ ਲਿਹਾਜ਼ ਵੀ ਹੋ ਜਾਂਦਾ ਕਿੱਦਾਂ ਨਾ। ਲਿਆ ਜਾਏਗਾ ਸਾਨੂੰ ਆਪਣਾ ਕਦੀ ਵੀ ਆਪਣੇ ਨਿਆਣੇ ਦਾ ਨਾਂ ਨਹੀਂ ਆਉਂਦਾ, ਆਹੋ। ਕਿਉਂਕਿ ਉਹ ਲੈਣਾ ਪਤਾ ਨਹੀਂ ਕਿੰਨਾ ਜੀ ਨਹੀਂ ਜ਼ਿਆਦਾ ਹੋ ਗਿਆ। ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿਹੜੇ ਉਹ ਲੋਕ ਨੇ ਜਿਨ੍ਹਾਂ ਦਾ ਪਿੰਡ ਸੀ, ਹਾਂਜੀ
ਉਹ ਹੁਣ ਚਾਹੁੰਦੇ ਨੇ ਕਿ ਅਸੀਂ ਆਪਣਾ ਆ ਕੇ ਪਿੰਡ ਵੇਖੀਏ। ਵੇਖਣ ਬੜੀ ਖੁਸ਼ੀ ਨਾਲ ਵੇਖਣ। ਤੁਹਾਡਾ ਕੀ ਸੁਨੇਹਾ ਉਹਨਾਂ ਨੂੰ? ਸਾਨੂੰ ਉਹਨਾਂ ਆਂਦੇ ਪਿਆ ਉਹ ਖੁਸ਼ੀ ਤੁਹਾਡੇ ਲੈ ਜਾਂਦਾ, ਤੁਹਾਡੀ ਹਰ ਖਿਦਮਤ ਕਰਾਂਗੇ। ਕੋਈ ਤੁਹਾਡੀ ਵਾਲ ਨਾ ਵੇਖੋ ਲੈ ਮਿਹਰਬਾਨਾ। ਹਾਂ ਬੇਸ਼ੱਕ। ਲੋ ਜੀ, ਦੱਸ ਦਿਓ ਸਾਡੇ ਬਾਬੇ ਦਾ ਨਾਂ ਝੰਡੂ ਸੀ, ਅੱਛਾ ਬਾਪ ਦਾ ਸਰਦਾਰ ਮੁਹੰਮਦ ਸੀ। ਸਰਦਾਰ ਮੁਹੰਮਦ, ਹਾਂਜੀ ਠੀਕ ਹੋ ਗਿਆ, ਤੇ ਮੇਰਾ ਨਾਮ ਮੁਹੰਮਦ ਜੀ ਆ। ਠੀਕ ਹੋ ਗਿਆ। ਉਹਨਾਂ ਆਖਿਆ ਵੀ ਸਰਦਾਰ ਦਾ ਮੁੰਡਾ ਮੁਹੰਮਦ ਜੀ ਨੇ ਕਹਿੰਦਾ ਵੀ ਤੂੰ ਜਿਸ ਵੇਲੇ ਤਾਂ ਆਪਣਾ ਪਿੰਡ ਵੇਖਣਾ ਚਾਹੋ ਆਓ ਆ ਸਕਦੇ, ਮੋਸਟ ਵੈਲਕਮ। ਲਓ ਜੀ, ਜਹਾਂਗੀਰ ਜਿਹੜੇ ਜਹਾਂਗੀਰ ਵੱਡੇ ਜਹਾਂਗੀਰ ਦੇ ਰਹਿਣ ਵਾਲੇ, ਜਿਹੜਾ ਹੁਣ ਜ਼ਾਹਰ ਆ ਵੱਡਿਆਂ ਦਾ ਤੇ ਮੈਨੂੰ ਵੀ ਨਹੀਂ ਪਤਾ, ਬੱਚੇ ਜਿਹੜੇ YouTube ਵੇਖਦੇ ਆ ਜਾਂ ਜੋ ਸਾਡਾ ਚੈਨਲ ਵੇਖਦੇ ਸਾਨੂੰ ਮੈਸੇਜ ਕਰਦੇ ਆ, ਤੇ ਜਿਹੜੇ ਵੀ ਲੋਕ ਆਣਾ ਚਾਹਣ ਉਹ ਲਹਿੰਦੇ ਪੰਜਾਬ ਤੋਂ ਉਹਨਾਂ ਨੂੰ ਸੁਨੇਹਾ ਕਿ ਖੁੱਲ ਕੇ ਆਣ, ਕੋਈ ਕਿਸੇ ਕਿਸਮ ਦੀ ਉਹਨਾਂ ਨੂੰ ਕੋਈ ਜ਼ਰੂਰਤ ਹੈ ਤੇ ਉਹ ਵੀ ਜ਼ਰੂਰ ਦੱਸਣ। ਹੁਣ ਤਾਂ ਇਮਰਾਨ ਖਾਨ ਨੇ ਬੜੀ ਖੁੱਲ ਦਿੱਤੀ ਤੇ ਰੌਲਾ ਪੈ ਗਿਆ ਕਰਕੇ ਤੇ ਬੰਦੇ ਹੁਣ ਲੋਕਾਂ ਨੂੰ ਹੀ ਆ ਜਾਣਾ ਸੀ ਲੋਕਾਂ ਦੇ, ਹੁਣ ਤੂੰ ਇੱਥੇ ਤੱਕ ਪਹੁੰਚ ਜਾਏ ਉਧਰ ਲੈਣੇ। ਅੱਛਾ ਬਜ਼ੁਰਗੋ, ਉਹ ਵੇਲਾ ਕਿਦਾਂ ਦਾ ਸੀ? ਮਤਲਬ 73 ਸਾਲ ਹੋ ਗਏ ਆ। 73 ਸਾਲਾਂ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਿੱਖਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਬਈ ਮੁਸਲਮਾਨਾਂ ਨੇ ਬੜਾ ਜ਼ੁਲਮ ਕੀਤਾ, ਮੁਸਲਮਾਨਾਂ ਨੂੰ ਪੜਾਇਆ ਜਾਂਦਾ ਹੈ ਕਿ ਸਿੱਖਾਂ ਨੇ ਜ਼ੁਲਮ ਬੜਾ ਕੀਤਾ, ਲੇਕਿਨ ਹਕੀਕਤ ਦੱਸੋ ਕਿ 47 ਤੋਂ ਪਹਿਲੇ ਆਪਸ ਦੇ ਵਿੱਚ ਕਿੱਦਾਂ ਰਹਿੰਦੇ ਸੀ? ਬਿਲਕੁਲ ਬਹੁਤ ਸਲੂਕ ਸੀ। ਬਹੁਤ ਹੀ ਸਲੂਕ ਸੀ। ਮੈਂ ਹੁਣ ਤਾਂ ਇਹ ਉਮਰ ਤੋਂ ਆਏ 2 ਸਾਲ ਹੋ ਗਿਆ ਉਮਰਾ ਕਰਨ ਗਿਆ ਇਹ। ਅੱਛਾ, ਇਹਨਾਂ ਦੇ ਮੇਜ਼ ਦੋਵੇਂ ਉੱਥੇ ਅਸੀਂ ਨਾ ਨਵੇਂ ਕਮਰੇ ਸੀ ਉੱਪਰ, ਤੇ ਲਿਫਟ ਥੱਲੇ ਆਈਦਾ ਸੀ ਲਿਫਟ। ਉਹ ਅਸੀਂ ਲਿਫਟ ਵਿੱਚ ਚੜੇ, ਉਤਰ ਲੱਗੇ ਤੇ ਨਾਲ ਹੋਰ 3-4 ਸਵਾਰੀਆਂ ਸੀ। ਉਹ ਲਿਫਟ ਨੇ ਵਜਨ ਨਾ ਚੁੱਕਿਆ, ਵਜਨ ਨੇ ਚੁੱਕਾ, ਆਖਣ ਯਾਰ ਵਿੱਚੋਂ 2 ਬੰਦੇ ਨਿਕਲ ਜਾਓ ਤੇ ਫਿਰ ਲਿਫਟ ਚੱਲ ਜੂਗੀ। ਤੇ 1 ਮਿੰਟ ਦੀ ਗੱਲ ਨੇ ਲਿਫਟ ਥੱਲੇ ਹੀ ਤੁਸੀਂ ਆਈ। ਮੈਂ ਨਿਕਲ ਗਿਆ ਵਿੱਚੋਂ, ਇੱਕ ਕੁੜੀ ਨੌਜਵਾਨ ਬੜੀ ਜਵਾਨ ਕੁੜੀ, ਅੱਛਾ, ਉਹ ਵੀ ਨਿਕਲ ਕੇ ਬਾਹਰ ਖਲੋ ਗਈ। 2 ਬੰਦੇ ਹੋਰ ਨਿਕਲ ਕੇ ਬਾਹਰ ਖਲੋ, ਉਹਨਾਂ ਦੇ ਵਿੱਚ ਰੱਖੇ ਵਜਨ ਥੋੜਾ ਜਿਹਾ, ਅੱਛਾ, ਤੋ ਤਰਕਾ ਨਹੀਂ ਵਜਨ ਹੋ ਗਿਆ ਨਾ ਚੁੱਕਿਆ। ਉਹ ਇਤਨੇ ਖਲੋਤੇ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜਨੇ ਉਹ ਉਮਰੇ ਤੇ ਆਈ, ਮੈਂ ਕਿਹਾ ਤੂੰ ਪਤਾ ਕਿੱਥੋਂ ਆਈ ਆ? ਆਂਦੀ ਮੈਂ ਬਾਬਾ ਜੀ ਆਈ ਆ ਕਲਕੱਤਿਓਂ। ਅੱਛਾ, ਕਲਕੱਤਿਓਂ। ਮੈਂ ਕਿਹਾ ਉੱਥੇ ਤੇ ਹਿੰਦੂ ਸਿੱਖ ਆ। ਹਾਂਜੀ ਬਾਬਾ ਕੋਈ ਸਾਨੂੰ ਕੁਝ ਨਹੀਂ ਕਹਿੰਦਾ, ਕੋਈ ਕੁਝ ਨਹੀਂ ਕਹਿੰਦਾ। ਉਹ ਮੈਨੂੰ ਉਸ ਉੱਥੇ ਪੁੱਛਿਆ ਸੀ। ਅੱਛਾ, ਹਾਂਜੀ ਕੋਈ ਬਾਬਾ ਐਨ ਵਾਸਤੇ ਆਪਣੇ ਆਪਣੇ ਰਮਾਨ। ਹੁਣ ਆਪਾਂ ਵੀ ਤੇ ਇੱਥੇ ਰਹੀਦਾ ਨਾ, ਇੱਥੇ ਰਹੀਦਾ, ਲੇਕਿਨ ਉਹ ਸਾਨੂੰ ਤੋੜਨ ਵਾਸਤੇ ਸਿਆਸਤਦਾਨਾਂ ਨੇ ਇਹੋ ਜਿਹੀ ਖੇਡ ਖੇਡਦੀ ਹੈ ਕਿ ਉਹ ਪੜਾਇਆ ਇਸ ਤਰ੍ਹਾਂ ਜਾਂਦਾ ਕਿ ਬਈ ਪੁਰਾਣੇ ਪਤਾ ਨਹੀਂ ਜੱਦੀ ਪੁਸ਼ਤੀ ਦੁਸ਼ਮਣ ਆ, ਹਾਲਾਂਕਿ ਬਾਬੇ ਆਦਮ ਵੇਲੇ ਦੇ ਇਕੱਠੇ ਆ। ਇਕੱਠੇ ਜੀ, ਬਾਬੇ ਆਦਮੀ ਲਾ ਦਿਆ ਸਾਰੀ। ਆਹੋ, ਬਾਬੇ ਆਦਮੀ ਸਾਰੀ ਲਾ ਦਿਆ। ਹਿੰਦੂ ਹੋਇਆ, ਮੁਸਲਮਾਨ ਹੋਇਆ, ਚੂੜਾ ਹੋਇਆ, ਸਿੱਖ ਹੋਇਆ, ਕੋਈ ਹੋਇਆ, ਬਾਬੇ ਆਦਮੀ ਲਾ ਦਿਆ ਸਾਰੀ। ਹੈ ਬਿਲਕੁਲ। ਇਸ ਗਾੜੀ ਫਿਰ ਲੈਣਾ ਬਣਾਤੀਆਂ। ਆਹੋ ਨਾ, ਲਕੀਰਾਂ ਬਣਾ ਕੇ ਸਾਨੂੰ ਵੰਡ ਚ ਦਿੱਤਾ। ਉਹ ਵੰਡ ਕਰਕੇ ਹੁਣ ਸਾਡਾ ਜ਼ੋਰ ਵੀ ਤੇ ਘੱਟ ਹੋ ਗਿਆ ਨਾ। ਚਲੋ ਜੀ ਬਜ਼ੁਰਗੋ, ਮਿਹਰਬਾਨੀ ਤੁਹਾਡੀ ਬਹੁਤ।